चैनल न्यू इंडिया क्राइम न्यूज़ में आपका स्वागत है। 14 फरवरी को हुई नगर कौंसिल चुनाव के आज नतीजे ऐलाने गए। गुरदासपुर में 29 वार्डों पर चुनाव हुए थे और 29 वार्डों से कांग्रेस पार्टी के उम्मीदवारों की जीत हुई है और दूसरी राजनीतिक पार्टियों का गुरदासपुर में खाता तक नहीं खुला, जिसके बाद भाजपा और अकाली दल के उम्मीदवारों ने कांग्रेस पर चुनाव में हेराफेरी करने के आरोप लगाए हैं, जिसको हल्का गुरदासपुर के विधायक ने सिरे से नकार दिया है और कहा कि लोगों ने हल्के में हुए विकास को देखते हुए उनको वोट डाली है। दूसरी तरफ हार के बाद वार्ड नंबर 12 के अकाली दल के उम्मीदवार और भाजपा की उम्मीदवार ने कांग्रेस पर आरोप लगाए हैं कि कांग्रेस पार्टी ने इन मतदान में बड़े स्तर पर हेराफेरी की है। आओ देखते हैं गुरदासपुर से एक स्पेशल रिपोर्ट। आप देख रहे हैं चैनल न्यू इंडिया क्राइम न्यूज़। चैनल को सब्सक्राइब करना मत भूलना। धन्यवाद। कांग्रेस पार्टी ने बड़ा धोखा किया साडे नाल। साडे घर दियां वोटां 15-20 आ जिहदे विचों 9 निकलियां। साडी गली ने सोहा खा के सारियां ने गलियां ने वोटां पाईयां, ओहदे विच कख नहीं निकलिया। 21 च भी कख नहीं निकलिया, 22 च भी कख नहीं निकलिया। सिद्धियां मशीनां पाड़े दे घर गईयां। साडे सैनी रले इन्हां ने सैन तोड़ के साडियां सारियां कीतियां। 12 बीजेपी दी पार्टी तो 12 नंबर इन्हां ने रोज सानू तंग किया। मेरे हस्बैंड रेडी लाई, ओहदी रेडी चकवाती, तू सर दे सीट सर दे। मैं ढीठ नहीं छड्डी, मैं स्कूल लगे ने मैंने स्कूल भी ढाता। हुण मैं जित्ती दी इन्हें रातों रात मशीनां बदल के मेरियां सारियां वोटां कांग्रेस पार्टी बोलदियां। ओही जही जिन्नू आजाद खोता 18 वोटां पईयां। मैं पार्टी वालों 12 वार तो हर वारे बीजेपी जित्ती दी आई। की गल उन्नू 19 वोटां पैन गया कदी भी ना। इन्हों ने सारा किया, कांग्रेस पार्टी ने जो भी किया गलत किया। कांग्रेस पार्टी खाए खाए वोटां फिर पाईयां जान। मैं इहदा जिम्मेवारी कांग्रेस पार्टी नूं ही करनी आ। की गल लेडीज केड़ी वार्ड आ? वार्ड नंबर बीजेपी दी 21 ते 22 बूथ नंबर 12। ਤੁਹਾਡੀ ਪਾਰਟੀ ਕਿਹੜੀ ਆ? बीजेपी ਇਹਨਾਂ ਨੇ ਧੱਕਾ ਕੀਤਾ। ਸਾਰੇ ਨੇ ਧੱਕਾ ਕੀਤਾ ਸਾਡੇ ਮੂੰਹ 'ਚ। ਮੇਰਾ ਪਰਿਵਾਰ 250 ਵੋਟਾਂ ਮੇਰੇ ਪਰਿਵਾਰ ਦੀਆਂ, ਜਿਹਦੇ ਵਿੱਚੋਂ 9 ਨਿਕਲੀਆਂ। ਬਾਕੀ ਕਿੱਥੇ ਗਈਆਂ? ਸੀਲਾ ਤੋੜੀਆਂ, ਬਾਕੀ ਕਿੱਥੇ ਗਈਆਂ? ਮੈਂ ਜਦੋਂ ਬੂਥ ਤੇ ਖਲੋਤੀ ਇਹਨਾਂ ਨੇ ਮੇਰੇ ਘਰ ਕਿਹੜੀ ਵਾਰਡ ਵਾ? ਕਿਹੜੀ ਵਾਰਡ ਕਿਹੜੀ ਤੁਹਾਡੀ? ਵਾਰਡ ਕਿਹੜੀ? ਰੇਡੀ ਚਕਾਈ। ਫਿਰ ਇਹਨਾਂ ਨੇ ਕੀ ਕੀਤਾ, ਮੈਨੂੰ ਸਕੂਲੋਂ ਹਟਾਇਆ। मेरे घर दे जी मेरी गली 4 गलियां जिन्हां हर मेरी बीजेपी जितदी आई। मेरी वार्ड चो 9 अही हर पासे गलत हो गए हैं। जे बड़ा सच्चाई बड़ा क्यों नहीं गल करता? पार्टी किहड़ी ਤੁਹਾਡੀ? अकाली दल। ਤੁਹਾਡਾ अकाली दल ਦੇ ਵਿੱਚ ਕਿਹੜਾ ਵਾਰਡ ਨੰਬਰ? वार्ड नंबर 12। ਕੀ ਨਾਮ ਕੀ ਤੁਹਾਡਾ? ਸਾਹਿਬ ਕੌਰ। ਹਾਂ ਟਾਈ ਤੁਹਾਡੇ ਪਾਸੇ ਮੇਰੇ ਧੱਕਾ ਚੱਲੀ ਜਾਏਗਾ। ਇਹ ਨਹੀਂ ਕੰਮ ਹੋਣਾ ਹੁਣ। ਕੋਈ ਵੀ ਪ੍ਰੋਗਰੈਸ ਦੀ ਜਿੱਤ ਨਹੀਂ ਹੈਗੀ। ਝੂਠਾ ਪਰਚਾ ਪਹਿਲੇ ਵੀ ਐਮਐਲਏ ਪਾੜੇ ਨੇ ਕਰਾਇਆ ਸੀ, ਉਹਦੇ ਕਰਕੇ ਅੱਜ ਮੈਂ ਇੱਥੇ ਪਹੁੰਚੀ ਹਾਂ ਕਿ ਨਾ ਧੱਕਾ ਕਰਦਾ ਨਾ ਇੱਥੋਂ ਤੱਕ ਆਉਂਦੇ। ਸਾਲ ਇੱਥੇ ਤੱਕ ਲਿਆਉਣ ਵਾਲਾ ਹੀ ਐਮਐਲਏ ਪਾੜਾ ਆ। ਹੁਣ ਕਿਹੜੀ ਗੱਲ ਚੁੱਪ ਕਰ ਜੀਏ? ਵਾਰਡ ਨੰਬਰ 12। ਕਿਹੜੀ ਪਾਰਟੀ ਨੂੰ? ਸ਼੍ਰੋਮਣੀ ਅਕਾਲੀ ਦਲ। ਵੀਰ ਜੀ ਸਾਡਾ ਪਹਿਲੇ ਵੀ ਘਰ ਦਾ ਪ੍ਰਾਪਰਟੀ ਕੇਸ ਸੀਗਾ, ਉਦੋਂ ਵੀ ਪਾੜੇ ਵੀ ਹਟਦੇ 2 ਪਰਚੇ ਕਰਾਏ ਸੀ। ਉਹ ਤੇ ਤੂੰ ਤੰਗ ਹੋ ਕੇ ਅੱਜ ਮੈਂ ਰਾਜਨੀਤੀ ਵਿੱਚ ਆਈ ਆ ਤੇ ਹੁਣ ਮੇਰੇ ਨਾਲ ਇਹ ਹਸ਼ਰ ਹੋਇਆ ਵਾ। ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਜਦੋਂ ਮੈਂ ਇੱਥੋਂ ਨਿਕਲਣਾ ਫਿਰ ਪਾੜਾ ਮੇਰੇ ਨਾਲ ਕੀ ਕਰਵਾ ਦੇ, ਕਿਉਂਕਿ ਮੈਨੂੰ ਪੂਰਾ ਡਾਊਟ ਹੈ ਕਿ ਪਾੜਾ ਫਿਰ ਕੁਝ ਨਾ ਕੁਝ ਕਰਾਊਗਾ ਜ਼ਰੂਰ। ਇਹ ਮੈਂ ਗਾਰੰਟੀ ਦਿੰਨੀ ਆ ਕਿਉਂਕਿ ਉਹਦਾ ਪਰਿਵਾਰ ਸਾਰਾ ਅੰਦਰ ਮੌਜੂਦ ਵਾ। ਸਾਨੂੰ ਕਹਿੰਦੇ ਫੋਨ ਰੱਖੋ। ਅਗਰ ਕੋਈ ਵੀ ਗੱਲ ਸਾਡੇ ਪਰਿਵਾਰ ਚੋਂ ਜਾਂ ਸਾਡੇ ਨਾਲ ਕੁਝ ਵੀ ਹੁੰਦਾ, ਉਹਦਾ ਸਿੱਧਾ ਪਾੜਾ ਪਰਿਵਾਰ ਜ਼ਿੰਮੇਵਾਰ। ਕਿਉਂਕਿ ਪਾੜੇ ਪਰਿਵਾਰ ਸਾਨੂੰ ਖਤਰਾ ਹੈਗਾ। ਸਾਨੂੰ ਕਹਿੰਦੇ ਫੋਨ ਬਾਹਰ ਰੱਖੋ। ਇਹਨਾਂ ਦੇ ਫੋਨ ਕਿਉਂ ਅੰਦਰ ਨੇ? ਇਹਨਾਂ ਸਾਰੇ ਰੂਲ ਕਿਉਂ ਨਹੀਂ ਹੈਗੇ? ਸਾਰੇ ਪਰਿਵਾਰ ਦੇ ਫੋਨ ਅੰਦਰ ਨੇ। ਕਿਹੜੀ ਗੱਲੋਂ? ਰਾਤੋਂ ਰਾਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਰੀ ਤੋੜੀ ਸਾਡੀ ਅਸੀਂ ਕਹਿੰਦੇ। ਸਭ ਤੋਂ ਪਹਿਲਾਂ ਗੁਰਦਾਸਪੁਰ ਵਾਸੀਆਂ ਨੇ 2017 ਚ ਮੈਨੂੰ 29,000 ਦੀ ਲੀਡ ਦਿੱਤੀ ਸੀ। ਅੱਜ ਫਿਰ 29 ਦਾ ਅੰਕੜਾ ਇੱਕ ਚੈਲੰਜ ਸੀਗਾ ਸਾਡੇ ਲਈ ਔਰ ਦੁਬਾਰਾ 29 ਵਾਰਡਾਂ ਜਿਹੜੀਆਂ ਇੱਕ ਤਰਫਾ ਲੀਡ ਦੇ ਨਾਲ ਜਿਤਾ ਕੇ ਮੇਰੀ ਝੋਲੀ 'ਚ ਪਾਈਆਂ। ਪਹਿਲਾਂ ਵੀ ਮੇਰਾ ਸਾਰਾ ਪਰਿਵਾਰ ਜਿਹੜਾ ਗੁਰਦਾਸਪੁਰ ਵਾਸੀਆਂ ਦਾ ਰਿਣੀ ਸੀਗਾ। ਅੱਜ ਦੂਸਰਾ ਅਹਿਸਾਨ ਲੋਕਾਂ ਨੇ ਮੇਰੇ ਸਿਰ ਤੇ ਚਾੜਤਾ, ਜਿਹੜਾ 1 ਸਾਲ ਦਾ ਹੁਣ ਸਮਾਂ ਮੇਰਾ ਰਹਿੰਦਾ। 4 ਸਾਲ ਬਤੌਰ ਡਿਵੈਲਪਮੈਂਟ ਮੈਂ ਜਿਹੜੀਆਂ ਵੋਟਾਂ ਮੰਗੀਆਂ ਉਹਦਾ ਸ਼੍ਰੇਅ ਜਿਹੜਾ ਮੈਨੂੰ ਲੋਕਾਂ ਨੇ ਦਿੱਤਾ ਔਰ ਇਹਦੇ ਨਾਲ ਮੈਨੂੰ ਬਹੁਤ ਵੱਡਾ ਉਤਸ਼ਾਹ ਮਿਲਿਆ। ਔਰ ਜਿਹੜੇ ਮੇਰੇ ਪੈਂਡਿੰਗ ਵਰਕਸ ਨੇ, ਚਾਹੇ ਉਹ ਅੰਡਰਬ੍ਰਿਜ ਦਾ ਕੰਮ ਆ, ਚਾਹੇ ਬੱਸ ਸਟੈਂਡ ਦਾ ਕੰਮ ਆ, ਚਾਹੇ ਹੋਰ ਜਿੰਨੇ ਵੀ ਕੰਮ ਆ, ਉਹ ਆਉਣ ਵਾਲੇ 1 ਮਹੀਨੇ ਦੇ ਅੰਦਰ ਸਿਰੇ ਉਹਨਾਂ ਮੁੱਖ ਮੰਤਰੀ ਸਾਹਿਬ ਤੋਂ ਲਿਆ ਕੇ ਉਹਨਾਂ ਨੂੰ ਵੀ ਬੂਰ ਪਏਗਾ। ਔਰ ਮੈਂ ਇਹ ਸ਼੍ਰੇਅ ਗੁਰਦਾਸਪੁਰ ਦੇ ਲੋਕਾਂ ਨੂੰ, ਲੋਕਤੰਤਰ ਨੂੰ ਔਰ ਲੋਕਾਂ ਨੇ ਜਿਹੜਾ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਪਾਈਆਂ ਉਹਨਾਂ ਨੂੰ ਦਿੰਨਾ। ਔਰ ਹਮੇਸ਼ਾ ਇਸ ਗੁਰਦਾਸਪੁਰ ਲਈ ਮੇਰਾ ਸਾਰਾ ਪਰਿਵਾਰ ਸਿਰ ਝੁਕਾ ਕੇ ਸੀਸ ਨਮਨ ਕਰਦਾ, ਕਿਉਂਕਿ ਜੋ ਵਿਸ਼ਵਾਸ ਦੇ ਨਾਲ ਇਹਨਾਂ ਨੇ ਮੇਰਾ 29 ਦੀਆਂ 29 ਵਾਰਡਾਂ ਜਿਤਾ ਕੇ ਜਿਹੜਾ ਮੇਰਾ ਕੱਦ ਉੱਚਾ ਕੀਤਾ, ਮੈਂ ਕਦੇ ਵੀ ਇਹਨਾਂ ਦਾ ਦੇਣ ਨਹੀਂ ਦੇ ਸਕਦਾ। 12 ਦੇ ਵਿੱਚ ਭਾਜਪਾ ਦੇ ਅਕਾਲੀ ਦਲ ਦੇ ਕਿਹੜੇ ਵੋਟਾਂ ਦੀ ਜਿਹੜੀ ਹੇਰਾਫੇਰੀ ਕੀਤੀ ਗਈ ਹੈ ਜਿਹੜੀ 12 ਨੰਬਰ ਵਾਰਡ 'ਚ? ਹਾਂਜੀ। ਤੇ ਬਾਕੀ ਥਾਈਆਂ 'ਚ ਕੀ ਹੋਇਆ?
ਵਿਰੋਧੀਆਂ ਦੇ ਖਾਤਾਂ ਨਾਲ ਖਲੋਤੀ ਜਾਂਦੀ ਕੀ ਚਾਹੁੰਦੇ ਬਾਈਕ ਬਾਕੀ ਥਾਈਆਂ 'ਚ ਕੀ ਹੋਇਆ? ਵਿਰੋਧੀਆਂ ਨੇ ਖਾਤਾ ਤੁਸੀਂ ਉਹ ਜਿਹੜਾ 12 ਦੀ ਗੱਲ ਕਰਦੇ ਹੋ ਚ ਵੋਟਾਂ ਵੇਖੀਆਂ ਕਿੰਨੀਆਂ ਪਈਆਂ ਉਹਨਾਂ ਨੂੰ? ਸੋ ਇਹ ਤੇ ਸਾਰੇ ਡਰਾਮੇਬਾਜ਼ੀਆਂ ਨੇ। ਇਹ ਤੇ 2 ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਅਕਾਲੀ ਦਲ ਤੇ ਬੀਜੇਪੀ ਕਰਨੀ ਸ਼ੁਰੂ ਹੋ ਗਈ ਸੀ, ਧੱਕਾ ਹੋਇਆ। ਔਰ ਪ੍ਰਮਾਤਮਾ ਜਾਣਦਾ ਜਾਂ ਤੁਸੀਂ ਪੱਤਰਕਾਰ ਭਰਾ ਜਾਣਦੇ ਹੋ ਕਿ ਦਾਤਰ ਕਿਹਨਾਂ ਕੋ ਫੜੇ ਗਏ ਆ। ਤੇ ਮੈਂ ਇਹ ਵੀ ਗੱਲ ਹੁਣ ਸਮਝਦਾ ਕਿ ਲੋਕਤੰਤਰ ਦੇ ਵਿੱਚ ਜਦੋਂ ਲੋਕ ਇੱਕ ਤਰਫਾ ਵਿਸ਼ਵਾਸ ਮਤ ਦੇ ਦੇਣ ਤੇ ਹੁਣ ਗਿੱਲ ਸਾਹਿਬ ਤੇ ਬੱਬੇ ਵਾਲੀ ਸਾਹਿਬ ਨੂੰ ਦੋਨਾਂ ਨੂੰ ਨੈਤਿਕਤਾ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਔਰ ਦੁਬਾਰਾ ਲੋਕਾਂ ਦੀਆਂ ਗਲੀਆਂ ਤੇ ਕਚਹਿਰੀ 'ਚ ਆ ਕੇ ਤੇ ਆਪਣਾ ਜਿਹੜਾ ਵਿਸ਼ਵਾਸ ਖੋਇਆ ਉਹਨੂੰ ਕੋਸ਼ਿਸ਼ ਕਰਨ ਜਾਂ ਹੋਰ ਲੀਡਰਾਂ ਨੂੰ ਮੌਕਾ ਦੇਣ, ਕਿਉਂਕਿ 2-3 ਵਾਰ ਲੋਕਾਂ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਕਾਰਿਆ। ਸੋ ਮੈਂ ਸਮਝਦਾ ਦੋਨੋਂ ਜ਼ਿਲ੍ਹਾ ਪ੍ਰਧਾਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ।